India's alarm spikes as China and Bhutan move closer to resolving border feud. China's talks with Bhutan prompted India to send its foreign secretary over for meetings with the kingdom's leaders. Bhutan faces growing pressure domestically to settle border dispute with China, and any deal with Beijing could hurt India's strategic interests. ਜਿਹੜਾ ਚਾਈਨਾ ਕਲੇਮ ਕਰਦਾ ਭੂਟਾਨ ਦੀ ਜਿਹੜੀ ਟੈਰੀਟਰੀ ਉਹ 764 ਕਿਲੋਮੀਟਰ ਟੈਰੀਟਰੀ ਹੈ ਜਿਹੜਾ ਚਾਈਨਾ ਕਹਿੰਦਾ ਔਰ ਭੂਟਾਨ ਨੂੰ ਨੇ ਕਿਹਾ ਵੀ ਜੇ ਤੂੰ ਸਾਨੂੰ ਇੱਥੋਂ ਦੇ ਦੇ ਜਿੱਥੇ ਕਿ ਉਹ ਚਿਕਨ ਨੈਕ ਇੰਡੀਆ ਦੀ ਜਦੋਂ ਮਰਜ਼ੀ ਧੌਣ ਉਹ ਮਰੋੜ ਸਕਦੇ ਨੇ ਸ਼ਾਹ ਰਗ ਵੱਢ ਸਕਦੇ ਨੇ ਤੇ ਉਹਨਾਂ ਨੇ ਕਿਹਾ ਜਿਹੜਾ ਸਾਡਾ ਦੂਸਰਾ ਕਲੇਮ ਹੈ ਭੂਟਾਨ ਦੇ ਬਾਕੀ ਏਰੀਏ ਤੇ ਉਹ ਅਸੀਂ ਛੱਡ ਸਕਦੇ ਜਿਹੜਾ ਵਿਚਕਾਰਲੀ ਟੈਰੀਟਰੀ ਆ ਉਹਦੇ ਰਾਹੀਂ ਉਹ ਸਿੱਧਾ ਜਿਹੜਾ ਇੰਡੀਆ ਦੇ ਬਾਰਡਰ ਤੇ ਆ ਕੇ ਵੱਜਣਗੇ ਔਰ ਫੌਰਨ ਉਹ ਮੋਬਿਲਾਈਜ਼ ਕਰ ਸਕਦੇ ਨੇ। ਅਪ੍ਰੈਲ-ਮਈ 2020 ਤੋਂ ਬਾਅਦ ਇਸ ਰਿਪੋਰਟ ਦੇ ਮੁਤਾਬਕ 65 ਪੈਟਰੋਲਿੰਗ ਪੁਆਇੰਟ ਚੋਂ 26 ਜਿਹੜੇ ਨੇ ਉਹ ਸਿੱਧੇ ਤੌਰ ਤੇ ਚਾਈਨਾ ਨੇ ਆਪਣੇ ਕੰਟਰੋਲ ਦੇ ਵਿੱਚ ਲਏ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਭੂਟਾਨ ਦੇ ਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਜਿਸ ਤਰ੍ਹਾਂ ਕਿ ਭੂਟਾਨ ਵੀ ਭਾਰਤ ਦੇ ਹੱਥਾਂ ਚੋਂ ਨਿਕਲ ਰਿਹਾ ਹੈ। ਸੋ ਚੀਨ ਤੇ ਭੂਟਾਨ ਵੱਲੋਂ ਆਪਣਾ ਬਾਰਡਰ ਦਾ ਝਗੜਾ ਮਿਟਾਉਣ ਲਈ ਸਿੱਧੇ ਤੌਰ ਤੇ ਗੱਲਬਾਤ ਹੋ ਰਹੀ ਹੈ ਔਰ ਭਾਰਤ ਇਸ ਨੂੰ ਲੈ ਕੇ ਬੜਾ ਸਖਤ ਦੇ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਮਾਈਕ ਪੋਂਪੀਓ ਐਕਸ ਸੈਕਟਰੀ ਆਫ ਸਟੇਟ ਦੀ ਕਿਤਾਬ ਦੇ ਹਵਾਲੇ ਨਾਲ। ਪਰਸੋਂ ਵੀ ਇੱਕ ਸੈਗਮੈਂਟ ਅਸੀਂ ਇਸ ਦੇ ਉੱਤੇ ਕੀਤਾ ਸੀ ਕਿ ਕਿਵੇਂ ਜਦੋਂ ਕਿ ਇਹਨਾਂ ਨੇ ਬਾਲਾਕੋਟ ਦੀ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਾਡੇ ਇੱਕ ਹਿੰਦੂਤਵੀ ਵਿਊਅਰ ਨੇ ਲਿਖਿਆ ਲਓ ਜੀ ਤੁਸੀਂ ਤਾਂ ਡਿਨਾਈ ਕਰਦੇ ਸੀ ਕਿ ਹੋਇਆ ਹੀ ਨਹੀਂ ਜਿਹੜਾ ਬਾਲਾਕੋਟ ਹੈ। ਹੁਣ ਤਾਂ ਮਾਈਕ ਪੋਂਪੀਓ ਨੇ ਵੀ ਕਹਿ ਦਿੱਤਾ ਕਿ ਵੀ ਹੋਇਆ। ਅਸੀਂ ਇਹ ਕਦੇ ਨਹੀਂ ਕਿਹਾ ਜੇ ਨਾ ਹੋਇਆ ਹੁੰਦਾ ਤੇ ਤੁਹਾਡਾ ਅਭਿਨੰਦਨ ਜਿਹੜਾ ਹੈ ਉਹ ਟੀਜ਼ ਫੈਂਟੈਸਟਿਕ ਕਹਿਣ ਲਈ ਉਹਨਾਂ ਦੀ ਕੈਦ 'ਚ ਕਿਵੇਂ ਜਾਂਦਾ। ਸਾਡਾ ਇਹ ਹੈ ਵੀ ਇਹ ਜਿਹੜਾ ਤੁਹਾਡਾ ਦਾਅਵਾ ਸੀ ਕਿ ਜੀ ਹਜ਼ਾਰਾਂ ਉੱਥੇ ਮਾਰ ਦਿੱਤੇ ਅਸੀਂ ਅੱਤਵਾਦੀ, ਉਹ ਤੁਸੀਂ 2 ਦਰਖਤ ਮਾਰੇ ਸ਼ਹੀਦ ਕੀਤੇ ਤੇ ਇੱਕ ਕਾਂ ਮਾਰਿਆ, ਇਹ ਸਾਡਾ ਕਿ ਵੀ ਇਹ ਤੁਹਾਡਾ ਬਿਲਕੁਲ ਫੇਕ ਸੀ। ਲੇਕਿਨ ਜਿਹੜਾ ਤੁਸੀਂ ਬਾਰਡਰ ਤਾਂ ਕ੍ਰਾਸ ਕੀਤਾ ਔਰ ਉਹਦਾ ਅਭਿਨੰਦਨ ਆਪਣੇ ਆਪ ਦੇ ਵਿੱਚ ਉਹਦੀ ਐਵੀਡੈਂਸ ਸੀ ਜਦੋਂ ਤੁਹਾਡਾ ਸਣੇ ਮਿਗ ਦੇ ਉਹਨੂੰ ਉਹਨਾਂ ਨੇ ਡਾਊਨ ਕੀਤਾ। ਪਰ ਉਹਦੇ 'ਚ ਜਿਹੜਾ ਕੱਲ੍ਹ ਵਾਲੇ ਪ੍ਰੋਗਰਾਮ 'ਚ ਖਾਸ ਤੌਰ 'ਤੇ ਅਸੀਂ ਜ਼ਿਕਰ ਕੀਤਾ ਸੀ ਕਿ ਮਾਈਕ ਪੋਂਪੀਓ ਨੇ ਕਿਹਾ ਕਿ ਵੀ ਕਿਵੇਂ ਹਨੋਈ 'ਚ ਮੈਨੂੰ ਸੁੱਤਿਆਂ ਜਗਾਇਆ ਸੁਸ਼ਮਾ ਸਵਰਾਜ ਨੇ ਕਿ ਜੀ ਪਾਕਿਸਤਾਨ ਨੇ ਨਿਊਕਲੀਅਰ ਕੱਢ ਲਿਆ ਔਰ ਰੋਕੋ ਕਿਸੇ ਤਰ੍ਹਾਂ ਕਿ ਵੀ ਘਬਰਾਈ ਹੋਈ ਡਰੀ ਹੋਈ ਔਰ ਉਹਨਾਂ ਇੰਟਰਵੀਨ ਕੀਤਾ ਦੋਨੋਂ ਪਾਸੇ ਔਰ ਜਿਹੜੀ ਵੀ ਚੀਜ਼ ਵਰਸਟ ਵੱਲ ਜਾ ਸਕਦੀ ਸੀ ਅਮਰੀਕਾ ਦਾ ਇਨਫਲੂਐਂਸ। ਉਸ ਤੋਂ ਪਹਿਲਾਂ ਵੀ ਕਾਰਗਿਲ ਵਾਰ ਵੇਲੇ ਵੀ ਨਵਾਜ਼ ਸ਼ਰੀਫ ਨੂੰ ਸੱਦ ਕੇ DC ਕਲਿੰਟਨ ਨੇ ਜਿਹੜਾ ਕਿਉਂਕਿ ਕਾਰਗਿਲ 'ਚ ਵੀ ਇੰਡੀਆ ਲੂਜ਼ ਕਰ ਰਿਹਾ ਸੀ ਉੱਥੇ ਉਹ ਫਰਸਟ੍ਰੇਟ ਹੋ ਰਿਹਾ ਸੀ। ਸੋ ਇਹ ਪਾਰਟ ਤਾਂ ਜਦੋਂ ਹੁਣ ਤੁਸੀਂ ਇੱਕ ਬਹਿ ਕੇ ਬਣਾ ਕੇ ਬਹਿ ਗਏ ਹੋ ਇਹ ਤਾਂ ਹੋਏਗਾ ਹੀ ਹੋਏਗਾ। ਔਰ ਜਿਸ ਕਿਸਮ ਦਾ ਇਹਨਾਂ ਦਾ ਰਵੱਈਆ ਹਿੰਦੂ ਤਵੀਆਂ ਦਾ ਇਹ ਖੁਦ ਹੀ ਆ ਬੈਲ ਮੁਝੇ ਮਾਰ ਵਾਲੀ ਗੱਲ ਵੱਲ ਤੁਰ ਰਹੇ ਨੇ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਬਿਲਕੁਲ ਜ਼ਾਹਰ ਸੀ ਕਿ ਇਹ ਜੋ ਪਾਲਿਸੀ ਦੇ ਉੱਤੇ ਹਿੰਦੂਤਵੀ ਹਕੂਮਤ ਚੱਲ ਰਹੀ ਹੈ ਔਰ ਇਹ 2019 ਚ ਪਹਿਲੀ ਹਕੂਮਤ ਮੋਦੀ ਦੀ ਸੀ ਫਸਟ ਟਰਮ, ਕਿਉਂਕਿ 2019 ਚ ਇਲੈਕਸ਼ਨਾਂ ਹੋਣੀਆਂ ਸੀ। ਇਹ ਫੈਬਰਵਰੀ 2019 ਦਾ ਵਾਕਿਆ ਹੈ ਔਰ 2-3 ਮਹੀਨੇ ਬਾਅਦ ਮਈ ਮਹੀਨੇ 'ਚ ਪਹੁੰਚਦੇ ਆ ਉਹਦੀ ਡੈਥ ਹੋ ਜਾਂਦੀ ਹੈ ਸੁਸ਼ਮਾ ਸਵਰਾਜ ਦੀ, ਜਿਹੜੀ ਸਸਪੀਸ਼ੀਅਸ ਸਰਕਮਸਟਾਂਸਿਸ ਜੀ ਫਲਾਣੇ ਹਾਰਟ ਅਟੈਕ ਹੋ ਗਿਆ ਫਲਾਣਾ ਹੋ ਗਿਆ। ਔਰ ਇਸ ਸਾਰੇ ਤੋਂ ਬਾਅਦ ਤਾਂ ਇਹ ਅਜੀਤ ਡੋਵਾਲ ਕਿਸ ਹੱਦ ਤੱਕ ਹੈ ਈਵਨ ਉਸ 'ਚ ਵੀ ਮਾਈਕ ਪੋਂਪੀਓ ਨੇ ਕਿਹਾ ਵੀ ਮੈਂ ਤਾਂ ਡਿਸਾਈਡ ਗੱਲ ਹੀ ਉਹਦੇ ਨਾਲ ਕਰਦਾ ਕਿਉਂਕਿ ਉਹੀ ਕੌਨਫੀਡੈਂਟ ਹੈ ਮੋਦੀ ਦਾ, ਹੋਰ ਤਾਂ ਕਿਸੇ ਨਾਲ ਹੈ ਨਹੀਂ। ਲੇਕਿਨ ਇਸ ਸਾਰੇ 'ਚ ਚਾਈਨਾ ਨਾਲ ਰਿਲੇਟਿਡ ਇਹਨਾਂ ਦਾ ਕੀ ਹਾਲ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਭਾਈ 2000 ਸਕੁਅਰ ਮਾਈਲ ਤੋਂ ਜ਼ਿਆਦਾ ਜ਼ਮੀਨ ਚੀਨ ਦੇ ਕੋਲ ਹੈ। ਔਰ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ ਇਹਨਾਂ ਦੀ ਜਿਹੜੀ DGP ਪੁਲਿਸ ਸਾਰੀਆਂ ਸਟੇਟਾਂ ਦਿਆਂ ਦੀ ਇੱਕ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੋਈ। ਉਹਦੇ 'ਚ ਕਿਵੇਂ ਜਿਹੜਾ ਉਸ ਖਿੱਤੇ ਦਾ DGP ਹੈ ਉਹਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ ਕਿਵੇਂ 65 ਪੈਟਰੋਲਿੰਗ ਪੁਆਇੰਟਸ ਜਿਨ੍ਹਾਂ ਦੇ ਉੱਤੇ ਇੰਡੀਅਨ ਆਰਮੀ ਪੈਟਰੋਲ ਕਰਦੀ ਸੀ ਉਹਨਾਂ 'ਚੋਂ 26 ਦੇ ਉੱਤੇ
ਜਿਹੜਾ ਹੁਣ ਇੰਡੀਆ ਦੀ ਐਕਸੈਸ ਨਹੀਂ ਹੈ, ਉਹ ਪੈਟਰੋਲ ਨਹੀਂ ਕਰ ਸਕਦੇ। ਔਰ ਇਸ ਰਿਪੋਰਟ ਦਾ ਉਹ ਰਿਸਰਚ ਪੇਪਰ ਹੈ ਪੂਰਾ ਡਿਟੇਲ ਦੇ ਵਿੱਚ ਐਨੂਅਲ ਪੁਲਿਸ ਮੀਟ ਦੇ ਵਿੱਚ, ਔਰ ਉਹਦਾ ਹੈਡਲਾਈਨ ਹੀ ਇਹ ਹੈ ਕਿ ਇੰਡੀਆ ਹੈਜ਼ ਲੌਸਟ ਐਕਸੈਸ to 26 out of 65 patrolling points in ਈਸਟਰਨ ਲਦਾਖ। ਹੁਣ ਇਹ ਈਸਟਰਨ ਲਦਾਖ ਦੀ ਗੱਲ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਭਾਰਤ ਦੀ ਫੇਲਿਅਰ ਇਹੀ ਨਹੀਂ ਕਿ ਅਮਰੀਕਾ ਦੇ ਹਵਾਲੇ ਨਾਲ ਇਸ ਦਾ ਹਾਲ ਕੀ ਹੋਇਆ ਜੋ ਮਾਈਕ ਪੋਂਪੀਓ ਨੇ ਉਦੋਂ ਬਿਆਨ ਕੀਤਾ। ਉਸ ਤੋਂ ਬਾਅਦ ਤਾਂ ਹੁਣ ਪਿਛਲੇ ਸਾਲ ਫੈਬਰਵਰੀ ਜਦੋਂ ਤੋਂ ਰੂਸ ਯੂਕਰੇਨ ਟੱਕਰ ਚੱਲ ਰਹੀ ਹੈ ਉਸ ਦੇ ਵਿੱਚ ਤਾਂ ਇੰਡੀਆ ਬਿਲਕੁਲ ਕਲੈਪਸ ਹੋਇਆ ਆਪਣੀ ਸਾਰੀ ਫੋਰਨ ਪਾਲਿਸੀ ਦੇ ਵਿੱਚ, ਔਰ ਉਹਨੂੰ ਰਗੜੇ ਮਿਲ ਰਹੇ ਨੇ ਸਾਰੇ ਪਾਸਿਓਂ। ਲੇਕਿਨ ਈਵਨ ਨੇਪਾਲ ਦੀ ਗੱਲ ਪਿਛਲੇ ਪੀਰੀਅਡ ਸਾਹਮਣੇ ਆਈ ਵੀ ਨੇਪਾਲ ਜਿਹੜਾ ਇੱਕ ਡਿਕਲੇਅਰਡ ਹਿੰਦੂ ਨੇਸ਼ਨ ਸੀ ਉਹ ਆਪਣੇ ਆਪ ਨੂੰ ਨੇ ਕਨਸਟੀਟਿਊਸ਼ਨਲੀ ਸੈਕੂਲਰ ਬਣਾ ਲਿਆ। ਲੇਕਿਨ ਨੇਪਾਲ ਤਾਂ ਫਿਰ ਇੱਕ ਇੰਡੀਪੈਂਡੈਂਟ ਮੁਲਕ ਸੀ, ਭਾਵੇਂ ਲੈਂਡ ਲੋਕਡ ਹੈ, ਇੰਡੀਅਨ ਸਪਲਾਈ ਤੇ ਡਿਪੈਂਡ ਕਰਦਾ ਹੈ। ਉਹਨਾਂ ਦੀ ਇੰਨੇ ਹਿੰਦੂ ਜਿਹੜੇ ਨੇ ਉਹ ਨੇਪਾਲ ਦੇ ਇੰਡੀਆ 'ਚ ਨਹੀਂ ਨੇ, ਇੰਡੀਆ 'ਚ ਨਾਲੋਂ ਵੀ ਜ਼ਿਆਦਾ 82 ਜਾਂ 83% ਹਿੰਦੂ ਨੇ ਨੇਪਾਲ ਦੇ ਵਿੱਚ। ਲੇਕਿਨ ਉਹ ਵੀ ਨਿਕਲਿਆ ਇਹਨਾਂ ਦੇ। ਲੇਕਿਨ ਭੂਟਾਨ, ਹੁਣ ਜੇ ਤੁਸੀਂ ਭੂਟਾਨ ਦੇ ਨਾਲ ਭੂਟਾਨ 4 ਚੁਫੇਰੇ ਉਹਦਾ ਇੱਕ ਹਿੱਸਾ ਚਾਈਨਾ ਨਾਲ ਲੱਗਦਾ, ਬਾਕੀ ਉਹਦਾ ਸਾਰਾ ਹੀ ਇੰਡੀਆ ਦੇ ਉੱਤੇ ਡਿਪੈਂਡੈਂਟ ਹੈ। ਔਰ ਭੂਟਾਨ ਨਾਲ ਜਿਹੜੇ ਇਹਨਾਂ ਦੇ ਇੰਡੀਆ ਦੇ ਐਗਰੀਮੈਂਟ ਨੇ ਉਹਦੇ ਥੱਲੇ ਉਹ ਆਪਣਾ ਫੋਰਨ ਮਿਨਿਸਟਰ ਨਹੀਂ ਬਣਾਉਂਦੇ, ਉਹ ਡਾਇਰੈਕਟ ਗੱਲ ਨਹੀਂ, ਉਹਨਾਂ ਦਾ ਜੋ ਗੱਲਬਾਤ ਹੁੰਦੀ ਵਾਇਆ ਦਿੱਲੀ ਹੁੰਦੀ ਹੈ, ਦਿੱਲੀ 'ਚ ਉਹਨਾਂ ਦਾ ਦਫ਼ਤਰ ਬਣਾਇਆ ਹੋਇਆ। ਸੋ ਭੂਟਾਨ ਬਾਰੇ ਤਾਂ ਇਹ ਸੀ ਕਿ ਜੀ ਇਹ ਤਾਂ ਇਹਨਾਂ ਨੇ ਇੰਡੀਆ ਨੇ ਆਪਣੀ ਇੱਕ ਵੋਟ ਯੂਨਾਈਟਿਡ ਨੇਸ਼ਨਸ ਵਧਾਉਣ ਦੇ ਲਈ ਉਹਨੂੰ ਅੱਡ ਮੁਲਕ ਦੇ ਤੌਰ ਤੇ ਰੱਖਿਆ ਹੋਇਆ। ਔਰ ਇਹੀ ਕਾਰਨ ਹੈ ਚਾਈਨਾ ਨੇ ਤਾਂ ਕਦੇ ਵੀ ਬੇਸ਼ੱਕ ਉਹ ਓਪਨਲੀ ਭੂਟਾਨ ਦੇ ਮੁੱਦੇ ਤੇ ਡਿਮਾਂਡ ਨਹੀਂ ਕਰਦੇ ਹੈ, ਕਿਉਂਕਿ ਭੂਟਾਨ ਆਲਰੇਡੀ ਇੱਕ ਐਜ਼ ਏ ਕੰਟਰੀ UN ਦਾ ਹਿੱਸਾ ਬਣ ਚੁੱਕਾ ਹੈ। ਲੇਕਿਨ ਉਹ ਸਿੱਕਮ ਨੂੰ ਵੀ ਜਦੋਂ 5 ਫਿੰਗਰਸ ਇਹ ਕਹਿੰਦਾ ਸੀ ਮਾਓ ਜ਼ੇਤੁੰਗ ਕਿ ਭਾਈ ਹਾਈਐਸਟ ਪਲੇਟਿਊ ਤਿੱਬਤ ਜਿਹੜਾ ਉਹ ਹਥੇਲੀ ਹੈ, ਔਰ ਉਸ ਦੇ ਵਿੱਚ ਅਰੁਣਾਚਲ ਜਿਹੜਾ ਇਹ ਕਹਿੰਦੇ ਨੇ ਉਹਨਾਂ ਦਾ ਸਾਊਥ ਤਿੱਬਤ, ਔਰ ਉਹ ਲਦਾਖ, ਨੇਪਾਲ, ਸਿੱਕਮ ਔਰ ਭੂਟਾਨ, ਇਹ ਉਹਦੀਆਂ 5 ਉਂਗਲੀਆਂ ਨੇ। ਸੋ ਭੂਟਾਨ ਇੱਕ ਅੱਡ ਮੁਲਕ ਹੋਣ, ਲੇਕਿਨ ਭੂਟਾਨ ਦੀ ਟੈਰੀਟਰੀ ਦਾ ਇੱਕ ਹਿੱਸਾ ਹੈ ਜਿਸ ਦੇ ਉੱਤੇ ਚਾਈਨਾ ਦਾ ਕਲੇਮ ਹੈ, ਚਾਹੇ ਕਿ ਭਾਈ ਇਹ ਸਾਡਾ ਹੈ। ਔਰ ਇੰਡੀਆ ਨਾਲ ਕਿਉਂਕਿ ਇਸ ਲਈ ਇੰਡੀਆ ਨੇ ਪੂਰੀ ਤਰ੍ਹਾਂ ਭੂਟਾਨ ਨੂੰ ਆਪਣੇ ਕਬਜ਼ੇ ਥੱਲੇ ਰੱਖਿਆ ਹੋਇਆ ਫੋਰਨ ਪਾਲਿਸੀ ਦੇ ਲਿਹਾਜ਼ ਨਾਲ, ਕਿਉਂਕਿ ਉਹੀ ਇਲਾਕਾ ਜਿਹੜਾ ਚਾਈਨਾ ਕਲੇਮ ਕਰਦਾ ਹੈ ਕਿ ਭੂਟਾਨ ਦਾ ਉਹ ਸਾਡਾ ਹਿੱਸਾ ਹੈ, ਉਹ ਜੇ ਚਾਈਨਾ ਦੇ ਕੋਲ ਚਲਾ ਜਾਂਦਾ ਹੈ ਤੇ ਉਹਨੂੰ ਜਿਹੜਾ ਚਿਕਨ ਨੈਕ ਕਹਿੰਦੇ ਨੇ, ਜਿਹੜੀਆਂ ਆਲਮੋਸਟ 7 ਸਟੇਟਾਂ ਇਹਨਾਂ ਦੀਆਂ ਨਾਰਥ ਈਸਟ ਦੀਆਂ ਨੇ, ਉਹਨਾਂ ਦਾ ਕੋਰੀਡੋਰ ਉੱਥੋਂ ਚਾਈਨਾ ਜਦੋਂ ਮਰਜ਼ੀ ਕੱਟ ਕਰਕੇ ਉਹਨਾਂ 7 ਸਟੇਟਾਂ ਨੂੰ ਇੰਡੀਆ ਨਾਲੋਂ ਕੱਟ ਆਫ ਕਰ ਸਕਦਾ। ਹੁਣ ਬੇਸ਼ੱਕ ਡਾਇਰੈਕਟ ਬਾਰਡਰ ਤਾਂ ਹੁਣ ਜਦੋਂ ਅਸੀਂ 2017 ਦਾ ਡੋਕਲਾਮ ਕ੍ਰਾਈਸਿਸ ਦੇਖਦੇ, ਡੋਕਲਾਮ ਦਾ ਬਾਰਡਰ ਇੰਡੀਆ ਦੇ ਨਾਲ ਤਾਂ ਨਹੀਂ ਲੱਗਦਾ, ਭੂਟਾਨ ਚਾਈਨਾ ਬਾਰਡਰ ਹੈ। ਲੇਕਿਨ ਇੰਡੀਆ ਨੇ ਜਿਸ ਅੰਦਾਜ਼ ਦੇ ਵਿੱਚ ਭੂਟਾਨ ਨੂੰ ਝੋਕ ਕੇ ਅੱਗੇ ਕਰਕੇ ਚੀਨ ਦੇ ਨਾਲ ਪੰਗਾ ਲਿਆ ਔਰ ਕਈ ਮਹੀਨੇ ਚੱਲਦਾ ਰਿਹਾ, ਨਤੀਜੇ ਦੇ ਤੌਰ ਤੇ ਚਾਈਨਾ ਤਾਂ ਬਿਲਕੁਲ ਡੋਕਲਾਮ ਪਲੇਟਿਓ ਦੇ ਸਿਰ ਦੇ ਉੱਤੇ ਆ ਕੇ ਬਹਿ ਗਿਆ। ਉਹਨਾਂ ਨੇ ਉੱਥੇ ਆਪਣੀ ਜਿਹੜੀ ਸੈਟੇਲਾਈਟ ਇਮੇਜਸ ਰਾਹੀਂ ਸਾਹਮਣੇ ਆਇਆ ਕਿ ਉਹਨਾਂ ਨੇ ਆਪਣੇ ਪੂਰੀ ਐਨਕੈਂਪਮੈਂਟਸ ਬਣਾਈਆਂ, ਪੂਰੀ ਫੌਜ ਔਰ ਈਵਨ ਉਹਨਾਂ ਦੇ ਵਿਲੇਜਸ ਨੂੰ ਡਿਵੈਲਪ ਕੀਤਾ। ਔਰ ਹੁਣ ਚਾਈਨਾ ਨੇ ਜਦੋਂ ਕਿ ਇੰਡੀਆ ਦੇ ਅਗੇਂਸਟ ਉਹਨਾਂ ਨੇ ਕਾਫੀ ਐਗਰੈਸਿਵ ਸਟੈਂਸ ਲਿਆ ਹੋਇਆ ਪਿਛਲੇ ਪੀਰੀਅਡ 'ਚ, ਔਰ ਜਿਹੜੀ ਰਿਪੋਰਟ ਅਸੀਂ ਡਿਸਕਸ ਕਰਾਂਗੇ ਕਿ ਭਾਈ ਈਸਟ ਲਦਾਖ 'ਚ ਕੀ ਹਾਲ ਹੈ, ਉਹ ਭੂਟਾਨ ਨੂੰ ਵੀ ਚੀਨ ਨੇ ਕਹਿਣਾ ਸ਼ੁਰੂ ਕੀਤਾ ਸੀ ਕਿ ਭਾਈ ਦੇਖੋ ਤੁਸੀਂ ਨਿਬੇੜੋ ਸਾਡੇ ਨਾਲ, ਔਰ ਅਦਰਵਾਈਜ਼ ਫਿਰ ਇਹਦੇ ਕਨਸੀਕੁਐਂਸਿਸ ਲਈ ਤਿਆਰ ਰਹੋ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭੂਟਾਨ ਦੀ ਇਕੋਨਮੀ ਦਾ 90% ਜਿਹੜਾ ਹੈ ਉਹ ਭਾਰਤ ਤੇ ਡਿਪੈਂਡੈਂਸ ਹੈ। ਟੂਰਿਜ਼ਮ ਤਾਂ ਹੈ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਗਲੋਬਲ ਹੈ ਬੇਸ਼ੱਕ, ਲੇਕਿਨ ਉਹਨਾਂ ਦੀ ਆਇਲ ਸਪਲਾਈ, ਉਹਨਾਂ ਦੇ ਸਾਰੇ ਔਰ ਸਬਸਿਡਾਈਜ਼ ਚੀਜ਼ਾਂ। ਸੋ ਇਸ ਲਈ ਪਰ ਭੂਟਾਨ ਨੂੰ ਦੂਜੇ ਪਾਸੇ ਇਹ ਵੀ ਨਜ਼ਰ ਆਉਂਦਾ ਵੀ ਇਕੱਲੇ ਢਿੱਡ ਨੂੰ ਮੈਂ ਕੀ ਕਰਾਂਗਾ ਢਿੱਡ ਭਰਨ ਨੂੰ, ਜੇ ਚੀਨ ਨੇ ਆਪਣਾ ਰੰਗ ਦਿਖਾਤਾ। ਹੁਣ ਭਾਰਤ ਨੂੰ ਇਸ ਗੱਲ ਦਾ ਅਸੀਂ ਉਹਨਾਂ ਦੀ ਜਿਹੜੀ ਪਾਲਿਸੀ ਫੋਰਨ ਪਾਲਿਸੀ ਦੀ ਫੇਲਿਅਰ ਕਿਸ ਹੱਦ ਤੱਕ ਹੈ, ਔਰ ਮੈਨੂੰ ਆਲਮੋਸਟ ਲੱਗਦਾ ਹੈ ਕਿ ਵੀ ਭੂਟਾਨ ਵੀ ਇਹਨਾਂ ਦੇ ਹੱਥਾਂ 'ਚੋਂ ਨਿਕਲ ਗਿਆ। ਔਰ ਇਹ ਖਬਰ ਗਲੋਬ ਐਂਡ ਮੇਲ ਦੇ ਹਵਾਲੇ ਨਾਲ ਵੀ ਇਹਨਾਂ ਦੇ ਮਿਸਟਰ ਕੁਨਾਲ ਪ੍ਰੋਹਤ ਨੇ ਜਿਹੜਾ ਮੁੰਬਈ ਬੇਸਡ ਹੈ ਉਹਦਾ ਇਹ ਲਿਖਤ ਹੈ, ਇੰਡੀਆਜ਼ ਅਲਾਰਮ ਸਪਾਈਕਸ
as China and Bhutan move closer to resolving border feud. China's talks with Bhutan prompted India to send its foreign secretary over for meetings with the kingdom's leaders. Bhutan faces growing pressure domestically to settle border dispute with China, and any deal with Beijing could hurt India's strategic interests. ਹੁਣ ਇਹ ਤਿੰਨੋਂ ਹੀ ਹੈਡਲਾਈਨਸ ਜਿਹੜੀਆਂ ਨੇ ਆਪਣੇ ਆਪ 'ਚ ਬਿਆਨ ਦੀਆਂ ਨੇ ਕਿ ਔਰ ਇਸ ਤੋਂ ਪਹਿਲਾਂ ਜਿਹੜੀ ਇੱਕ ਗੱਲ ਜ਼ਰੂਰੀ ਹੈ ਦੱਸਣਾ ਕਿ ਭਾਈ 2021 'ਚ ਇੱਕ ਸਮਝੌਤਾ ਜਿਹੜਾ ਭੂਟਾਨ ਨੇ ਇੰਡੀਆ ਤੋਂ ਚੋਰੀ ਚਾਈਨਾ ਨਾਲ ਕੀਤਾ, ਉਹਨੂੰ 3 ਸਟੈਪ ਫਾਰਮੂਲਾ ਕਿਹਾ ਜਾਂਦਾ ਹੈ। ਉਹ 3 ਸਟੈਪ ਫਾਰਮੂਲਾ ਕੀ ਸੀ, ਉਹਦੀਆਂ ਕੋਈ ਟਰਮਸ ਬਾਹਰ ਨਹੀਂ ਆਈਆਂ, ਲੇਕਿਨ 3 ਸਟੈਪ ਜਿਹੜਾ ਇਹ ਉਹਨਾਂ ਦਾ ਰੋਡ ਮੈਪ ਬਣਾਉਂਦਾ 2021 ਦੇ ਵਿੱਚ, ਉਹਨੂੰ ਮਿਸਟੀਰੀਅਸ ਐਗਰੀਮੈਂਟ ਕਿਹਾ ਜਾਂਦਾ ਕਿ ਮਿਸਟੀਰੀਅਸ ਐਗਰੀਮੈਂਟ ਕੀਤਾ। ਹੁਣ ਇੰਡੀਆ ਨੂੰ ਵੀ ਇਸ ਦੀ ਕੰਨੋ ਕੰਨ ਖਬਰ ਨਹੀਂ ਸੀ ਕਿ ਵੀ ਇਸ ਕਿਸਮ ਦਾ ਐਗਰੀਮੈਂਟ ਹੋਇਆ। ਹੁਣ ਉਸ ਐਗਰੀਮੈਂਟ ਦੀ ਆੜ ਦੇ ਵਿੱਚ ਪਿਛਲੇ ਦਿਨਾਂ 'ਚ ਕੁਨਮਿੰਗ ਸਿਟੀ 'ਚ ਚਾਈਨਾ ਔਰ ਭੂਟਾਨ ਦੇ ਨੁਮਾਇੰਦਿਆਂ ਨੇ ਅੱਗੋਂ ਗੁਫ਼ਤਗੂ ਕੀਤੀ ਔਰ ਉਹਨਾਂ ਨੇ ਪੋਜ਼ਿਟਿਵਿਟੀ ਦੇ ਨਾਲ ਇਹ ਕਿਹਾ ਕਿ ਜੀ ਗੱਲਬਾਤ ਬਿਲਕੁਲ ਠੀਕ ਟਰੈਕ ਦੇ ਉੱਤੇ ਹੈ ਔਰ ਇੰਡੀਆ ਨੂੰ ਇਸ ਬਾਰੇ ਬਿਲਕੁਲ ਨਹੀਂ ਸੀ ਪਤਾ। ਔਰ ਜਿਉਂ ਹੀ ਗੱਲਬਾਤ ਦਾ ਹੋਇਆ, ਇੰਡੀਆ ਨੇ ਫੋਰਨ ਜਿਹੜਾ ਆਪਣਾ ਫੋਰਨ ਸੈਕਟਰੀ ਉੱਥੇ ਭੇਜਿਆ ਔਰ ਉਹਨਾਂ ਨੇ ਕਿਹਾ ਵੀ ਇਹ ਸੁੰਘਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਵੀ ਇਹ ਉਹਨਾਂ ਦਾ ਉੱਥੇ ਚੱਲ ਕੀ ਰਿਹਾ। ਔਰ ਕਿਉਂਕਿ ਆਲਰੇਡੀ ਜਿਹੜਾ ਚਾਈਨਾ ਕਲੇਮ ਕਰਦਾ ਭੂਟਾਨ ਦੀ ਜਿਹੜੀ ਟੈਰੀਟਰੀ, ਉਹ 764 ਕਿਲੋਮੀਟਰ ਟੈਰੀਟਰੀ ਹੈ ਜਿਹੜਾ ਚਾਈਨਾ ਕਹਿੰਦਾ, ਔਰ ਭੂਟਾਨ ਨੂੰ ਨੇ ਕਿਹਾ ਵੀ ਜੇ ਤੂੰ ਸਾਨੂੰ ਇੱਥੋਂ ਦੇ ਦੇ ਜਿੱਥੇ ਕਿ ਉਹ ਚਿਕਨ ਨੈਕ ਇੰਡੀਆ ਦੀ ਜਦੋਂ ਮਰਜ਼ੀ ਧੌਣ ਉਹ ਮਰੋੜ ਸਕਦੇ ਨੇ, ਸ਼ਾਹ ਰਗ ਵੱਢ ਸਕਦੇ ਨੇ, ਤੇ ਉਹਨਾਂ ਨੇ ਕਿਹਾ ਜਿਹੜਾ ਸਾਡਾ ਦੂਸਰਾ ਕਲੇਮ ਹੈ ਭੂਟਾਨ ਦੇ ਬਾਕੀ ਏਰੀਏ ਤੇ, ਉਹ ਅਸੀਂ ਛੱਡ ਸਕਦੇ ਹਾਂ। ਔਰ ਇਸ ਗੱਲ ਦੀਆਂ ਕਾਫੀ ਸੰਭਾਵਨਾਵਾਂ ਨੇ ਕਿ ਇਸ ਲਾਈਨ ਦੇ ਉੱਤੇ ਕੋਈ ਨਾ ਕੋਈ ਜਿਹੜਾ ਇਹਨੂੰ ਸਵਾਪਿੰਗ ਆਫ ਟੈਰੀਟਰੀ ਕਹਿੰਦੇ ਨੇ, ਔਰ ਉਹਨਾਂ ਨੇ ਕਿਹਾ ਭੂਟਾਨ ਚੀਨ ਨੇ ਵੀ ਸਾਡੇ ਨਾਲ ਇਹ ਟੈਰੀਟਰੀ ਸਵਾਪ ਕਰ ਲਓ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਜਿਹੜਾ ਇਹਨਾਂ ਦੇ ਐਨਾਲਿਸਟ ਨੇ, ਇੰਡੀਆ ਦੇ ਐਨਾਲਿਸਟ ਹੈ ਜਿਹਨੇ ਇਸ ਦੇ ਉੱਤੇ ਆਪਣਾ ਫਿਕਰ ਜ਼ਾਹਰ ਕੀਤਾ ਕਿ ਵੀ ਜੇ ਡੋਕਲਾਮ ਵਾਲਾ ਵੀ ਹੱਲ ਹੋ ਗਿਆ ਜਿਸ ਤਰੀਕੇ ਨਾਲ ਔਰ ਇਹ ਟੈਰੀਟਰੀ ਸਵਾਪ ਵੀ ਭੂਟਾਨ ਕਰ ਲੈਂਦਾ ਤੇ ਉਹਦੇ ਕਨਸੀਕੁਐਂਸਿਸ ਕੀ ਹੋਣਗੇ। ਉਹਨੇ ਕਿਹਾ ਕਿ ਵਾਰ ਸਟ੍ਰੈਟਜੀਜ਼ ਇਨ ਨਿਊ ਦਿੱਲੀ ਬਿਲੀਵ that access to the region would help China mobilize troops and armory very swiftly in a war scenario with India, ਕਿਉਂਕਿ ਉਹ ਜਿਹੜਾ ਵਿਚਕਾਰਲੀ ਟੈਰੀਟਰੀ ਆ ਉਹਦੇ ਰਾਹੀਂ ਉਹ ਸਿੱਧਾ ਜਿਹੜਾ ਇੰਡੀਆ ਦੇ ਬਾਰਡਰ ਤੇ ਆ ਕੇ ਵੱਜਣਗੇ ਔਰ ਫੌਰਨ ਉਹ ਮੋਬਿਲਾਈਜ਼ ਕਰ ਸਕਦੇ ਨੇ। It would also offer Chinese People's Liberation Army a very dominant position in trying to restrict India's access to its northeast region by choking the Siliguri corridor, a 22-kilometer wide strip of land connecting mainland India to its northeastern region। ਇਹ ਸਿਲੀਗੁੜੀ ਕੋਰੀਡੋਰ ਹੈ ਜਿਹਨੂੰ ਚਿਕਨ ਹੈ, ਉਹਨੇ ਕਿਹਾ ਜੀ ਉਹ ਜਦੋਂ ਮਰਜ਼ੀ ਚਾਈਨਾ ਉਹਨੂੰ ਚੋਕ ਕਰਕੇ 7 ਦੀਆਂ 7 ਸਟੇਟਾਂ ਨਾਰਥ ਈਸਟ ਦੀਆਂ ਇੰਡੀਆ ਨਾਲੋਂ ਕੱਟ ਸਕਦਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹੀ ਜਿਹੜਾ ਪਹਿਲਾਂ ਰੀਜਨ ਸੀ ਡੋਕਲਾਮ ਦਾ ਜਿੱਥੇ ਆਲਮੋਸਟ 72 ਦਿਨ ਜਿਹੜਾ ਉਹ ਇੱਕ ਕ੍ਰਾਈਸਿਸ ਰਿਹਾ ਔਰ ਉੱਥੇ ਚਾਈਨਾ ਨੇ ਸੜਕ ਬਣਾਈ ਔਰ ਹੁਣ ਵੀ ਇਹ 2017 ਦੀ ਗੱਲ ਹੈ ਔਰ 2021 ਚ ਉਹਨਾਂ ਨੇ ਫਿਰ ਭੂਟਾਨ ਨਾਲ ਆਪਣੇ ਤੌਰ ਦੇ ਉੱਤੇ ਪੈਕਟ ਸਾਈਨ ਕੀਤਾ। ਹੁਣ ਇਹ ਸਿਚੁਏਸ਼ਨ ਦੱਸਦੀ ਹੈ ਵੀ ਆਲਰੇਡੀ ਭੂਟਾਨ ਉਸ ਐਗਰੀਮੈਂਟ ਦੀ ਉਲੰਘਣਾ ਕਰਕੇ ਜਿੱਥੇ ਉਹ ਕਿਸੇ ਫੋਰਨ ਪਾਵਰ ਨਾਲ ਬਿਨਾਂ ਦਿੱਲੀ ਦੀ ਸਹਿਮਤੀ ਦੇ ਗੱਲ ਹੀ ਨਹੀਂ ਕਰ ਸਕਦਾ, ਉਹਨਾਂ ਦੀਆਂ ਐਮਬੈਸੀਜ਼ ਨਹੀਂ ਨੇ, ਭੂਟਾਨ ਦੀਆਂ ਐਮਬੈਸੀਆਂ ਕੋਈ ਤੇ ਇਹਨਾਂ ਮੁਲਕਾਂ 'ਚ ਥੋੜ੍ਹੀ ਨੇ, ਕਿਤੇ ਵੀ ਨਹੀਂ ਨੇ, ਉਹਨਾਂ ਨੂੰ ਉੱਥੇ ਹੀ ਦਿੱਲੀ ਨੇ। ਹੁਣ ਜੇ ਉਹਨਾਂ ਨੇ ਇੰਡੀਪੈਂਡੈਂਟ ਆਪਣਾ ਖੋਲ੍ਹ ਲਿਆ ਚਾਈਨਾ ਦੇ ਨਾਲ ਆਪਣੀ ਗੱਲਬਾਤ, ਤੇ ਇਸ ਤੋਂ ਅੰਦਾਜ਼ਾ ਹੈ ਕਿ ਭਾਈ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਦੂਸਰੇ ਪਾਸੇ ਜਿਹੜੀ ਮੈਂ ਜਿਸ ਰਿਪੋਰਟ ਦਾ ਮੈਂ ਜ਼ਿਕਰ ਕੀਤਾ ਕਿ 15 ਰਿਸਰਚ ਪੇਪਰ ਦਿੱਲੀ ਦੀ ਇਹ ਪੁਲਿਸ ਚੀਫਸ ਦੀ ਜਿਹੜੀ ਮੀਟਿੰਗ ਸੀ, ਜਿਹੜੀ ਅਮਿਤ ਸ਼ਾਹ ਔਰ ਮੋਦੀ ਨੇ ਵੀ ਉਹਦੇ 'ਚ ਐਡਰੈਸ ਕੀਤਾ, ਐਨੂਅਲ ਪੁਲਿਸ ਮੀਟ ਹੈ, ਉਹਦੇ 'ਚ ਜਿਹੜਾ ਡੀਟੇਲ ਰਿਸਰਚ ਪੇਪਰ ਪੜ੍ਹਿਆ ਗਿਆ ਜਿਹਨੂੰ ਬੇਸ਼ੱਕ ਓਪਨਲੀ ਡਿਸਕਸ ਨਹੀਂ ਕੀਤਾ ਗਿਆ। ਔਰ ਇਹ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਈਵਨ ਦਾ ਹਿੰਦੂ ਅਖਬਾਰ ਨੇ ਇਹ ਰਿਪੋਰਟ ਕੀਤਾ ਸੀ ਕਿ ਵੀ ਉਹਦੇ 'ਚ ਉਹਨਾਂ ਨੇ ਕਿਹਾ ਵੀ 30 PP ਈਸਟਰਨ ਲਦਾਖ ਦੇ ਪੁਆਇੰਟ ਨੇ ਜਿੱਥੇ ਇੰਡੀਆ ਹੁਣ ਪੈਟਰੋਲ ਨਹੀਂ ਕਰ ਸਕਦੀ ਉਹਨਾਂ ਦੀ ਫੌਜ। These points were regularly patrolled before April-May 2020 when China started amassing troops close to LAC in eastern Ladakh ਔਰ 20 ਭਾਰਤੀ ਸੋਲਜਰ ਮਰੇ। ਸੋ April-May 2020 ਤੋਂ ਬਾਅਦ ਇਸ ਰਿਪੋਰਟ ਦੇ ਮੁਤਾਬਕ
65 ਪੈਟਰੋਲਿੰਗ ਪੁਆਇੰਟ ਚੋਂ 26 ਜਿਹੜੇ ਨੇ ਉਹ ਸਿੱਧੇ ਤੌਰ ਤੇ ਚਾਈਨਾ ਨੇ ਆਪਣੇ ਕੰਟਰੋਲ ਦੇ ਵਿੱਚ ਲਏ ਨੇ। ਡਿਟੇਲ ਰਿਪੋਰਟ ਹੈ ਪਰ ਮੈਂ ਘੜੀ ਵੱਲ ਦੇਖ ਰਿਹਾ, ਮੈਂ ਅੱਗੇ ਨਹੀਂ ਜਾਵਾਂਗਾ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਕਿ ਇਸ ਕਦਰ ਇਹ ਲੂਜ਼ ਕਰ ਰਹੇ ਨੇ ਹਰ ਚੀਜ਼, ਅੱਜ ਇੰਨੀ ਸਟੇਟਮੈਂਟ ਇਹਨਾਂ ਦੇ ਫੌਜੀ ਚੀਫ ਦੀ ਨਜ਼ਰ ਆਈ, ਸਿਚੁਏਸ਼ਨ ਅਲੋਂਗ ਈਸਟਰਨ ਬਾਰਡਰ ਵਿਦ ਚਾਈਨਾ ਸਟੇਬਲ ਬਟ ਅਨਪ੍ਰੈਡਿਕਟੇਬਲ ਐਜ਼ ਬਾਉਂਡਰੀ ਅਨਡਿਫਾਈਨਡ GOC in C। ਔਰ ਉਹਦੇ ਚ ਹੁਣੇ ਖੁਦ ਮੰਨ ਰਹੇ ਨੇ ਕਿ ਵੀ ਅਨਸਰਟਨ ਹੈ। ਇਹਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਇਧਰ ਭੂਟਾਨ ਦੇ ਨਾਲ ਜਿਉਂ ਹੀ ਡੀਲ ਦਾ 3 ਸਟੈਪ ਜਿਹੜਾ ਪਿਛਲੇ ਵਰੇ ਉਹਨਾਂ ਨੇ ਕੀਤਾ ਕੰਪਲੀਟ ਹੋਇਆ, ਪਹਿਲੀ ਗੱਲ ਜਿਹੜਾ ਚਾਈਨਾ ਚੋਕ ਕਰੇਗਾ ਇਹਨਾਂ ਨੂੰ ਸਿਲੀਗੁੜੀ ਕੋਰੀਡੋਰ ਤੋਂ, ਚਿਕਨ ਨੈਕ ਤੋਂ, ਕਿ ਭਈਆ ਅਸੀਂ ਲੱਗੇ ਆ ਕਰਨ, ਨਹੀਂ ਤਾਂ ਸਾਡੇ ਹਵਾਲੇ ਕਰ ਦਿਓ ਸੋ ਕਾਲਡ ਤੁਹਾਡਾ ਅਰੁਣਾਚਲ ਪ੍ਰਦੇਸ਼। ਸੋ ਇਹ ਗਰਾਊਂਡ ਦੇ ਉੱਤੇ ਇਹਨਾਂ ਦੀ ਹੁਣ ਇਹਨਾਂ ਦੀਆਂ ਫੜਾਂ ਸੁਣੋ, ਇਹਨਾਂ ਦੇ ਦਾਅਵੇ ਦੇਖੋ, ਇਹ ਵਿਸ਼ਵ ਗੁਰੂ ਦੇਖੋ ਕਿਸ ਕਿਸਮ ਦਾ ਫਰਾਡ ਹੈ, ਪਰ ਗਰਾਊਂਡ ਦੇ ਉੱਤੇ ਇਹ ਹਕੀਕਤ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।